झिलमिल सितारों का आंगन होगा, रिमझिम बरसता सावन होगा, ऐसा सुंदर सपना अपना जीवन होगा, क्या कहते हैं सितारों का आंगन होगा, रिमझिम बरसता सावन होगा, सावन होगा। ये जी ड्रामा फैसलाबाद जीशान अली साहब उन्होंने ड्रामा है। हाँ, तो वैसे भी हमारा डायरेक्टर है, ड्रामे का डायरेक्टर है, पुराना डायरेक्टर है जी। डायरेक्टर होता है जी सर जी बिल्कुल। क्या कहते हैं कि 100 एक्टर और एक डायरेक्टर। और ये बहुत अच्छा चैनल है, अच्छे ऐसे करना जरूरी है, स्टार मिलेंगे यहाँ तुम पे। सही है, फिर तुम भी कर दो, सारे कर दोगे यार वाह जी वाह, बड़ी वड्डी खबर अभी लगदा पिंड च बड़े जवान बंदे रहिंदे, शहरां दे बंदे एडे जवान नहीं होंदे, उनदियां निक्कियां निक्कियां कबरां होंदियां ते लगदा बड़ा बड़ा जवान बंदा जेदी एडी उच्ची कबर ते एडी लंबी कबर जेह्ड़े साडे पिंड दियां दीवारां होणगियां। हाँ जी ते मेरे काफी उच्ची है। हाँ जी काफी उच्चियां ने पिंडा थावां च खुले डुले लोग रहिंदे ने ते जगह भी खुलियां होंदियां ने, मकान भी खुले डुले हुंदे ने बाबू जी। दोस्तों इस वक्त मैं अपने पिंड दे विच आ, पिंड 18 दे विच। हाँ जी ਤੇ ਇਹ ਬੜੀ ਉੱਚੀ ਲੰਬੀ ਚੌੜੀ ਕਬਰ ਦੇ ਕੋਲ ਆ, ਤੇ ਸਾਰੇ ਨੂੰ ਨਾਲੇ ਗੌਰ ਨਾਲ ਵੇਖੋ, ਨਾਲੇ ਲਾਈਕ ਕਰੋ ਤੇ ਨਾਲੇ ਇਹਨੂੰ ਸ਼ੇਅਰ ਕਰੋ, ਹਾਏ। ਕਿਉਂਕਿ ਇੰਜ ਦੀਆਂ ਕਬਰਾਂ ਨਸੀਬਾਂ ਨਾਲ ਹੀ ਮਿਲਦੀਆਂ ਵਾ। ਤੇ ਅੱਜ ਮੈਂ ਤੁਹਾਨੂੰ ਵਿਖਾ ਰਿਹਾ ਮਾਂ ਕਹਿੰਦੀ ਕਦੀ ਮਾਮੇ ਨੂੰ ਵੀ ਜਾ ਕੇ ਮਿਲਿਆ ਕਰ, ਤੇ ਮੈਂ ਹੁਣ ਪਿੰਡ ਆ ਗਿਆ, ਮੈਂ ਕਿਹਾ ਚੱਲ ਮਾਮੇ ਨੂੰ ਜਾ ਕੇ ਮਿਲਦੇ, ਛੁੱਟੀਆਂ ਹੋਈਆਂ ਵਾ ਤੇ ਮਾਮੇ ਨੂੰ ਜਾ ਕੇ ਮਿਲਦੇ ਆ। ਪਿੰਡ ਤੇ ਮਾਸ਼ਾਅੱਲਾ ਬੜਾ ਸੋਹਣਾ ਹੋ ਗਿਆ ਹੈ ਪਿੰਡ। ਉਹਨੇ ਆਇਆ ਕੀ ਆ ਗਿਆ ਜੀ ਲੈ ਵੀ ਇਹ ਜਿਹਦੇ 4-5 ਖਾਲੇ ਪੈ ਟੱਪੇ ਆ ਨਾ ਤੇ ਮੈਨੂੰ ਟੱਪਣਾ ਆ ਜਾਂਦਾ। ਤੇ ਬੜਾ ਅੱਛਾ ਹੈ, ਹਰ ਪਾਸੇ ਇਹ ਨਾ ਹਰਿਆਲੀ ਨਜ਼ਰ ਆ ਰਹੀ ਹੈ। ਪਿੰਡ 'ਚ ਬੰਦੇ ਨਹੀਂ ਨਜ਼ਰ ਆਉਂਦੇ, ਪਰ ਸਾਰੇ ਕਿਤੇ ਕੰਮਾਂ ਲੱਗੇ ਪਰ ਸਾਨੂੰ ਕੀ ਇੱਥੋਂ ਤੋਂ ਟਾਂਗਾ ਕੋਈ ਨਹੀਂ ਲੱਭਦਾ, ਬੰਦਾ ਟਾਂਗੇ 'ਚ ਬਹਿ ਕੇ ਚੱਲ ਜਾਂਦਾ ਹੈ। ਇਹ ਕੀ ਸ਼ੈ ਲੱਗਦੀ ਮੈਨੂੰ ਕਬਰ ਹੈ, ਚੱਲ ਜਰਾ ਅੱਗੇ ਜਾ ਕੇ ਦੇਖਦੇ ਆ, ਚੱਲ ਜਰਾ ਦੇਖ ਕੇ ਸਹੀ ਹੈ ਯਾਰ। ਵਾਹ ਜੀ ਵਾਹ, ਬੜੀ ਵੱਡੀ ਕਬਰ ਅਭੀ ਲੱਗਦਾ ਪਿੰਡ 'ਚ ਬੜੇ ਜਵਾਨ ਬੰਦੇ ਰਹਿੰਦੇ, ਸ਼ਹਿਰਾਂ ਦੇ ਬੰਦੇ ਏਡੇ ਜਵਾਨ ਨਹੀਂ ਹੁੰਦੇ, ਉਨਦੀਆਂ ਨਿੱਕੀਆਂ ਨਿੱਕੀਆਂ ਕਬਰਾਂ ਹੁੰਦੀਆਂ ਤੇ ਲੱਗਦਾ ਬੜਾ ਵੱਡਾ ਜਵਾਨ ਬੰਦਾ ਜਿਹਦੀ ਏਡੀ ਉੱਚੀ ਕਬਰ ਤੇ ਏਡੀ ਲੰਬੀ ਕਬਰ। ਸਾਨੂੰ ਇਸ ਗੱਲ ਨਾਲ ਕੀ ਯਾਰ, ਚੱਲ ਮੈਂ ਕਿਹਾ ਆਏ ਤੇ ਹੈਗੇ ਆ, ਕੋਈ ਦੁਆ ਖੈਰ ਹੀ ਕਰ ਲਈਏ, ਦੁਆ ਕਰ ਲਈਏ ਵੀ ਤੇ ਅੱਲਾ ਨੇ ਜ਼ਿੰਦਗੀ ਵੀ ਲੰਬੀ ਦਿੱਤੀ ਹੈ ਤੇ ਕਬਰ ਵੀ ਇਸ ਬੰਦੇ ਨੂੰ ਬੜੀ ਲੰਬੀ ਦਿੱਤੀ ਹੈ, ਤੇ ਲੰਬੀ ਵੀ ਨਾਲ ਦਿੱਤੀ, ਨਾਲ ਚੌੜੀ ਵੀ ਉਨੀ ਦਿੱਤੀ ਹੈ ਕਬਰ। ਸਭ ਦੁਆ ਖੈਰ ਕਰ ਲਈਏ ਕਿਤੇ ਕਿਹੜਾ ਮੁੜ ਕੇ ਅਸੀਂ ਪਿੰਡ ਹੋਣਾ। हेलो ओ भाई ये की कर रहा तू? हेलो ओ काका ये की कर रहा तू? माशाअल्लाह हैं ਉਹ ਬੰਦਾ ਤੇ ਤੂੰ ਵੀ ਠੀਕ ਲੰਬਾ ਚੌੜਾ ਜਵਾਨ ਆ। अस्सलाम वालेकुम जनाब। ਵਾਲੇकुम ਸਲਾਮ, ਲੇਕਿਨ ਤੇਰੀ ਕਬਰ ਏਡੀ ਲੰਬੀ ਨਹੀਂ ਹੋਣੀ ਨਾ ਚੌੜੀ ਹੋਣੀ ਹੈ। ओ काका तेनू किसी ने गल ਬੜਾ ਕੀ? ਬੰਦਾ ਮਰਿਆ ਜੀ, केड़ा ਹਾਲੇ ਤੇ ਮੈਂ ਇੱਕ ਕਬਰ ਇਹ ਦੇਖੀ ਆ, ਇੰਜ ਦੀਆਂ ਕਬਰਸਤਾਨ ਦੇ ਵਿੱਚ 10-12 ਕਬਰਾਂ ਬਣ ਗਈਆਂ ਤੇ ਕਬਰਸਤਾਨ ਤੇ ਸਾਰਾ ਬੱਬੂ ਹੋ ਜਾਏਗਾ। ओ बाबू जी तुहानू गलत फहमी होई जे। ਨਹੀਂ ਗਲਤ ਫਹਿਮੀ ਨਹੀਂ। अच्छा ਦੇਖੋ ਕੱਦ ਤੇ ਮਾਸ਼ਾਅੱਲਾ ਤੁਹਾਡਾ ਵੀ ਠੀਕ ਆ, ਲੇਕਿਨ ਇਸ ਬੰਦੇ ਦਾ ਕੱਦ ਥੱਕ ਵੀ ਟ੍ਰਿਪਲ ਹੋਣਾ ਵਾ। बाबू जी मेरी गल सुनो। ਆਏ ਤੇ ਹੈਗੇ ਆ, ਉਹ ਸੋਰੀ ਮਾਫ ਕਰਨਾ ਜਰਾ, नहीं ਮੈਂ ਜਰਾ ਕਹਿੰਦਾ ओ बाबू जी तुहानू गलत ਫੁੱਲ ਤੇ ਲੈ ਕੇ ਨਹੀਂ ਆਇਆ, अच्छा ਤੇ ਮੈਂ ਕਹਿੰਦਾ ਇੱਥੋਂ ਹੀ ਪੁੱਟ ਕੇ ਨਾ ਕੋਈ ਘਾਹ ਪਾ ਦਈਏ। ये की कर रहे हो तुसी? मैनू तुहाडी समझ नहीं लगन दी हैगी। ओ मेरी तो गल सुन ला पहले। ਤੁਹਾਡੀ ਬਾਤ ਸੁਣਦਾ ਪਹਿਲੇ ਮੈਂ ਫੈਸਲਾ ओ बाबू जी तुसी शहरी लोग हो, तुहानू नहीं पता है पिंडा पुंडा दा। ਉਹ ਮੇਰੀ ਗੱਲ ओ मेरी गल तो सुन ले एक मिनट मेरी। ਪਾਪਾ ਪੁੱਲ ਤੇ ਪਾ ਲਾਂਗੇ, ਉਹਦਾ ਘਾਹ ਤੇ ਪਾ ला ਲਾਂਗੇ। पाला दूरी वाली गल अपनी पाला भी पाला। ਵੈਸੇ ਬੰਦਾ ਕਿੰਨੀ ਕੁ ਬੰਦਾ ਹੋ ਕੇ ਮਰਿਆ ਜੀ? ਉਹ ਬਾਊ ਜੀ ਗੱਲ ਦੱਸਾਂ ਕੀ ਹੈ, ਗੱਲ ਇਹ ਵੇ ਕਿ ਤੁਸੀਂ ਹੈਗੇ ਹੋ ਸ਼ਹਿਰੀ ਲੋਕ, ਤੁਹਾਨੂੰ ਪਿੰਡਾਂ ਥਾਵਾਂ ਦਾ ਨਹੀਂ ਪਤਾ। ਪਿੰਡਾਂ ਥਾਵਾਂ ਦੇ ਵਿੱਚ ਨਾ ਮੈਂ ਤੇ- ਇਹ ਨਹੀਂ ਉਹ ਜੋ ਛੱਡੋ ਤੁਸੀਂ ਇਸ ਗੱਲ ਨੂੰ, ਪਿੰਡਾਂ ਥਾਂ ਤੇ ਪਿੰਡ, ਮੈਂ ਕਹਿੰਦਾ ਪਿੰਡ ਦੇ ਬੜੇ ਅੱਛੇ ਮਾਹੌਲ ਨੇ। ਹਾਂ ਮੈਂ ਤੇ ਹੈਰਾਨ ਆ, ਇਸ ਬੰਦੇ ਦਾ ਐਡਾ ਕੱਦ ਆ ਤੇ ਇਹਦੀ ਬੁੱਢੀ ਦਾ ਕਿੱਡਾ ਕੱਦ ਹੋਏਗਾ। ਬੰਦਾ ਜਦੋਂ ਮਹੱਲੇ ਚੋਂ ਲੰਘਦਾ ਹੋਵੇਗਾ ਨਾ ਅੱਛਾ ਤੇ ਲੋਕਾਂ ਦੇ ਘਰੇ ਝਾਤੀਆਂ ਮਾਰਦਾ ਹੋਏਗਾ। ਅੱਛਾ ਇਹ ਇਕੱਲਾ ਹੀ ਬੰਦਾ ਜਵਾਨ ਹੈ, ਇਹ ਸਾਰੇ ਪਿੰਡ ਦੇ ਬੰਦੇ ਇੰਜ ਦੇ ਆ। ਉਹ ਨਹੀਂ ਪਿੰਡ 'ਚ ਮੈਂ ਬੰਦੇ ਤੇ ਇਹਨਾਂ 'ਚ ਖਲੋਤਾ ਵੀ ਇੰਜ ਲੱਗਾਗਾ ਜਿਵੇਂ ਕੋਡੂ ਆ। ਜੇ ਤੈਨੂੰ ਇੱਥੇ ਪਤਾ ਲੱਗੇ ਕਿ ਕੌਡੂ ਆ ਤੂੰ ਇੱਥੇ ਲੱਗਣਾ ਸੀਗਾ ਤੇ ਤੂੰ ਸ਼ਹਿਰੋਂ ਨਹੀਂ ਸੀ ਆਉਣਾ। ਉਹਨਾਂ ਨੇ ਇਹ ਮੇਰੇ ਨਾਨਕੇ ਦਾ ਪਿੰਡ ਆ, ਅੰਮੀ ਮੇਰੀ ਨੇ ਕਿਹਾ ਜਾ ਕੇ ਤੂੰ ਨਾ ਆਪਣੇ ਮਾਮਿਆਂ ਨੂੰ ਮਿਲ, ਲੇਕਿਨ ਅੱਲਾ ਤੇਰੀ ਜ਼ਿੰਦਗੀ ਉਹ ਠਹਿਰ ਜਾ, ਕੀ ਕਰੀ ਜਾਣ ਡਿਆ ਨੂੰ ਹੈ? ਨਹੀਂ, ਮੈਂ ਕਿਹਾ ਅੱਲਾ ਤੇਰੀ ਜ਼ਿੰਦਗੀ ਕਿ ਅੱਲਾ ਤੈਨੂੰ ਹੋਰ ਲੰਬੀ ਮੌਤ ਦੇਵੇ।
ਤੁਸੀਂ ਤੁਹਾਨੂੰ ਗਲਤਫਹਿਮੀ ਹੋਣ ਡਈ, ਤੁਹਾਨੂੰ ਨਹੀਂ ਪਤਾ। ਨਹੀਂ ਮੈਂ ਤੁਹਾਡੀ ਗੱਲ ਸਮਝ ਗਿਆ ਨਾ, ਤੁਸੀਂ ਮੈਨੂੰ ਸਮਝਾਉਣਾ ਨਹੀਂ ਚਾਹ ਰਹੇ, ਮੈਂ ਸਮਝ ਗਿਆ। ਵੈਸੇ ਨਾ ਇਹ ਬੰਦਾ ਹੈ ਕਿੱਥੇ ਰਹਿੰਦਾ ਸੀ? ਯਾਰ ਤੁਹਾਨੂੰ ਆਪਣਾ ਕੋਈ ਕਜ਼ਨ ਸੀ? ਬਾਊ ਜੀ ਤੁਹਾਨੂੰ ਇੰਨਾ ਗੁੱਸਾ ਲੱਗੀ ਜਾਂਦਾ, ਕੀ ਗੱਲ ਆ? ਉਹ ਬਾਊ ਜੀ ਤੁਹਾਨੂੰ ਕਿਉਂ ਨਹੀਂ ਸਮਝ ਲੱਗਣ ਡਈ ਹੈਗੀ? ਮੈਂ ਤਾਂ ਸਮਝ ਗਿਆ ਵਾ, ਤੁਸੀਂ ਮੈਨੂੰ ਕੀ ਸਮਝਾ? ਤੁਸੀਂ ਨਹੀਂ ਸਮਝੇ ਹੈਗੇ ਬਾਊ ਜੀ, ਗੱਲ ਦੱਸਾਂ ਕੀ ਚੱਕਰ ਆ? ਇਹਦਾ ਬੰਦਾ ਤਾਂ ਮੇਰੇ ਖਿਆਲ 'ਚ ਬਾਥਰੂਮ 'ਚ ਬੈਠਾ ਵੀ ਤੇ ਤਾਂ ਬਾਹਰ ਨਜ਼ਰ ਆਉਂਦਾ। ਹਾਏ ਬਹੁਤ ਅੱਛੇ ਬਾਊ ਜੀ, ਤੁਸੀਂ ਸ਼ਹਿਰੀ ਲੋਕ ਆ, ਤੁਹਾਨੂੰ ਨਹੀਂ। ਜਦੋਂ ਜਿਹੜੇ ਤੁਹਾਡੇ ਪਿੰਡ ਦੀਆਂ ਦੀਵਾਰਾਂ ਹੋਣਗੀਆਂ ਹਾਂਜੀ ਤੇ ਮੇਰੇ ਕਾਫੀ ਉੱਚੀਆਂ। ਹਾਂਜੀ ਕਾਫੀ ਉੱਚੀਆਂ ਨੇ। ਪਿੰਡਾਂ ਥਾਵਾਂ 'ਚ ਇੱਥੇ ਖੁੱਲੇ ਡੁੱਲੇ ਲੋਕ ਰਹਿੰਦੇ ਨੇ ਤੇ ਜਗ੍ਹਾ ਵੀ ਖੁੱਲੀਆਂ ਹੁੰਦੀਆਂ ਨੇ, ਮਕਾਨ ਵੀ ਖੁੱਲੇ ਡੁੱਲੇ ਹੁੰਦੇ ਨੇ ਬਾਊ ਜੀ। ਮੈਂ ਲੋਕ ਵੇਖੇ ਆ ਨਾ। ਅੱਛਾ। ਉਹ ਇੱਕ ਦੂਜੇ ਦੇ ਘਰ ਝਾਤੀਆਂ ਮਾਰਨ ਤੇ ਭਾਈ ਲੜਾਈ ਉਹ ਬੰਦੀ। ਨਹੀਂ ਝਾਤੀਆਂ, ਪਿੰਡ ਦੇ ਲੋਕ ਲੜਦੇ ਨਹੀਂ ਹੈਗੇ ਆਪਸ ਵਿੱਚ। ਇਹਦੀਆਂ ਝਾਤੀਆਂ ਤੇ ਬੜੇ ਪਿੰਡ ਦੇ ਘਰਾਂ 'ਚ ਵੱਜੀਆਂ ਹੋਣੀਆਂ। ਨਾ ਨਹੀਂ ਉਹ ਬਾਊ ਜੀ ਤੁਹਾਨੂੰ ਗਲਤਫਹਿਮੀ ਮੈਂ ਕਹਿਣ ਡਿਆ ਹੋ ਰਹੀ ਆ। ਮੈਂ ਸਹੀ ਇਹ ਨਾ ਇਹ ਜਿਹੜੇ ਨਾ ਮੇਰੀ ਗੱਲ ਤਾਂ ਸੁਣੋ, ਕੀ ਹੋਇਆ ਕੀ? ਨਹੀਂ ਬਿਲਕੁਲ ਜੀ, ਇੱਕ ਪਿੰਡ 'ਚ ਹੋਰ ਵੀ ਕੋਈ ਇੰਜ ਦਾ ਹੈ ਜੇ ਇਹੀ ਇਕੱਲਾ ਸੀ? ਹਾਏ ਉਹ ਨਹੀਂ, ਕੀ ਕਰਦੇ ਪਏ ਹੋ ਬਾਊ ਜੀ? ਤੁਹਾਨੂੰ ਕਿਉਂ ਲੰਬਾ ਕਾਦੇ ਨੂੰ ਲੱਗਦਾ ਪਤਾ ਨਹੀਂ ਬਚਪਨ ਦੇ ਵਿੱਚ ਮਾਂ ਪਿਓ ਖਿੱਚਦੇ ਰਹੇ ਆ। ਤੁਸੀਂ ਬਾਊ ਜੀ ਪਿੰਡ 'ਚ ਕਿਹਨਾਂ ਦੇ ਘਰ ਆਏ ਹੋ ਤੁਸੀਂ? ਇਹ ਤਾਂ ਮੈਨੂੰ ਦੱਸੋ ਪਹਿਲੇ। ਮੈਂ ਹਾਂਜੀ ਮੇਰੇ ਨਾਨੇ, ਇਹ ਮੇਰੇ ਨਾਨਕੇ ਦਾ ਪਿੰਡ ਤੇ ਇੱਥੇ ਬਾਊ ਜੀ ਦੱਸਾਂ ਕੀ ਸਾਡਾ ਪਿੰਡ ਮਾਸ਼ਾਅੱਲਾ, ਪਿੰਡਾਂ 'ਚ ਲੋਕ ਖੁੱਲੇ ਡੁੱਲੇ ਲੋਕ ਰਹਿੰਦੇ ਨੇ, ਆਪਸ ਵਿੱਚ ਪਿਆਰ ਮੁਹੱਬਤ, ਕੋਈ ਨਹੀਂ ਲੜਾਈ ਛੜਾਈ ਪਿੰਡ 'ਚ ਨਹੀਂ ਹੁੰਦੀ। ਵਾਕਈ ਖੁੱਲੇ ਡੁੱਲੇ ਲੱਗਦੇ। ਹਾਂਜੀ ਮਾਸ਼ਾਅੱਲਾ, ਮੇਰੇ ਖਿਆਲ ਜਦੋਂ ਇਹ ਕੱਪੜੇ ਸੂਟ ਸਿਲਾਉਂਦਾ ਹੋਗਾ ਇਹਨੂੰ ਥਾਣਾ ਦੇ ਥਾਂ ਲੱਗਦੇ ਹੋਣਗੇ। ਮੇਰੇ ਖਿਆਲ ਤੇ ਜਦੋਂ ਦਰਜੀ ਇਹਦੇ ਕੱਪੜੇ ਸੀਂਦਾ ਹੋਏਗਾ ਉਹਨੂੰ ਤਾਂ ਮਹੀਨਾ ਲੱਗ ਜਾਣਾ ਹੋਣਾ। ਜੀ ਕਮੀਜ਼ ਹੀ ਜਾ ਕੇ 2 ਮਹੀਨੇ 'ਚ ਮੁੱਕਦੀ। ਮੈਂ ਤੁਹਾਨੂੰ ਬਾਊ ਜੀ ਕਿੰਜ ਸਮਝਾਵਾਂ ਮੈਨੂੰ? 2 ਮਹੀਨੇ 'ਚ ਕਮੀਜ਼ ਸੀਂਦਾ ਵਾ, 3 ਮਹੀਨੇ ਸਲਵਾਰ ਸੀਨ ਤੇ ਲੱਗ ਜਾਂਦੀ ਹੈ। ਇਹ ਕਿਤੇ ਡਿਜ਼ਾਈਨ ਦਾ ਕਹਿ ਦੇਵੇ ਫਿਰ ਤੇ ਮੇਰੇ ਕੋਲ ਸਦੀਆਂ ਲੱਗ ਜਾਣਗੀਆਂ ਕਮੀਜ਼ ਤੇ। ਬਾਊ ਜੀ ਜੇ ਸਾਡਾ ਤੇ 2 ਘੰਟੇ 'ਚ ਭਾਜੀ ਸੂਟ ਸੀ ਹੋ ਜਾਂਦਾ ਵਾ। ਬਾਊ ਜੀ ਜੇ ਤੁਸੀਂ ਮਾਸ਼ਾਅੱਲਾ ਬੜਾ ਉੱਚਾ ਲੰਬਾ ਬੰਦਾ ਜਵਾਨ ਆ। ਅੱਛਾ ਉੱਚਾ ਲੰਬਾ ਤੇ ਹੈ, ਨਾਲ ਚੌੜਾ ਵੀ ਆ ਬੜਾ। ਤੁਸੀਂ ਜੇ ਸਾਡੇ ਪਿੰਡ 'ਚ ਮਹਿਮਾਨ ਨਾ ਹੁੰਦੇ ਬਾਊ ਜੀ, ਤੇ ਅੱਲਾ ਜਾਣਦਾ ਮੈਂ ਤੁਹਾਨੂੰ ਚਪੇੜਾ ਮਾਰਨ 'ਚ ਕੋਈ ਢਿੱਲ ਨਹੀਂ ਸੀ ਕਰਨੀ ਹੈਗੀ। ਤੁਸੀਂ ਕਿਉਂ ਨਹੀਂ ਸਮਝਣ ਡਏ ਮੇਰੀ ਗੱਲ? ਹੈ ਅੱਲਾ ਤੈਨੂੰ ਜੰਨਤ ਨਸੀਬ ਕਰੇ। ਓਏ ਅੱਲਾ ਤੈਨੂੰ ਵੀ ਜੰਨਤ ਨਸੀਬ ਕਰੇ, ਤੈਨੂੰ ਜੰਨਤ ਨਸੀਬ ਕਰੇ, ਤੈਨੂੰ ਜੰਨਤ ਨਸੀਬ ਕਰੇ। ਤੈਨੂੰ ਕਿਉਂ ਨਹੀਂ ਪਤਾ ਲੱਗਣ ਡਿਆ? ਤੈਨੂੰ ਕਹਿੰਦਾ ਓਏ ਮੈਂ ਦੁਆ ਕਰ ਲਿਆਂਦੇ ਕਿ ਮੈਂ ਪੌੜਾ ਕਿਹਨਾਂ ਦੇ ਘਰ ਆਇਆ? ਮੈਨੂੰ ਇਹ ਦੱਸ ਪਹਿਲਾਂ, ਤੂੰ ਮਹਿਮਾਨ ਕਿਹਨਾਂ ਦੇ ਘਰ ਆਇਆ? ਮੇਰੇ ਨਾਨਕਿਆਂ ਦਾ ਪਿੰਡ ਆ। ਸਾਡਾ ਦੇਖ, ਤੂੰ ਸਾਡੇ ਪਿੰਡ 'ਚ ਆਏ ਹੋ ਤੁਸੀਂ। ਉਹ ਮੇਰੀ ਗੱਲ ਤਾਂ ਸੁਣੋ। ਉਹ ਦੇਖ ਮੈਂ ਨਾ ਸ਼ਹਿਰ ਦੇ ਵਿੱਚ ਕਬਰਾਂ ਦੇਖੀਆਂ ਨਿੱਕੀਆਂ। ਅੱਛਾ। ਆ ਜਦੋਂ ਦੀ ਮੈਂ ਕਬਰ ਵੇਖੀ ਆ ਮੇਰੀਆਂ ਅੱਖਾਂ ਭਰ ਗਈਆਂ। ਉਹ ਤੈਨੂੰ ਕਿਉਂ ਨਹੀਂ ਸਮਝ ਲੱਗਣ ਡਈ ਬਾਊ ਜੀ? ਇਹ ਕਬਰ ਨਹੀਂ ਹੋ। ਮੈਂ ਵੀ ਤੇ ਇਹੀ ਕਹਿਣਾ ਕਿ ਕਬਰ ਆ, ਸਮਝਦਾ ਨਾ। ਵੈਸੇ ਤੁਸੀਂ ਇਹ ਕੱਲੀ ਕਬਰ ਕਿਉਂ ਰੱਖੀ ਆ? ਇਹਦਾ ਕੋਈ ਦਰਬਾਰ ਸ਼ਬਾਰ ਬਣਾਉਂਦੇ ਪੂਰਾ ਇੱਥੇ ਦੁਨੀਆ ਸਲਾਮ ਕਰਨ ਤੇ ਹੁੰਦੀ ਗੱਲ ਇਹ ਵੇ ਕਿ ਤੁਹਾਨੂੰ ਹੋਈ ਐਡੀ ਸੋਹਣੀ ਕਬਰ ਬਣਾਈ ਦਾ। ਹੁਣ ਅੱਛਾ ਤੁਸੀਂ ਇਹ ਮੈਨੂੰ ਦੱਸੋ ਕਿ ਪਿੰਡ ਦੇ ਵਿੱਚ ਕਿਹੜਾ ਤੁਹਾਡਾ ਕਿਹਨਾਂ ਦੇ ਘਰ ਆਏ ਹੋ ਤੁਸੀਂ? ਮੈਨੂੰ ਇਹ ਦੱਸੋ ਪਹਿਲੇ। ਉਹ ਚੌਧਰੀ ਬਸ਼ੀਰ ਨਹੀਂ, ਉਹ ਮੇਰਾ ਨਾਨਾ। ਉਹ ਬਸ਼ੀਰ, ਮੈਂ ਸਮਝ ਗਿਆ, ਉਹ ਬਸ਼ੀਰ ਨਾਈ ਦੀ ਗੱਲ ਕਰਦੇ ਆ। ਉਹਨੂੰ ਨਾਈ ਕਹਿੰਦੇ, ਤੇਰੇ ਟੱਕ ਲਾ ਤੋਂ। ਆਏ ਨਾਈ ਨੂੰ ਨਾਈ ਕਹਿਣਾ, ਹੋਰ ਉਹਨੂੰ ਕੀ ਕਹਾਂ, ਕਸਾਈ ਕਹਾਂ ਉਹਨੂੰ? ਉਹ ਨਾਈ ਨਹੀਂ ਹੈਗਾ ਸੀ। ਮੈਂ ਕਹਿੰਦਾ ਜਰਾ ਕਦੇ ਤਸਵੀਰ ਬਣਾ ਲਈ। ਉਹ ਨਹੀਂ, ਮੇਰੀ ਗੱਲ ਸੁਣ, ਕੀ ਕਰਨ ਡਿਆ ਤੂੰ? ਤਸਵੀਰ ਬਣਾ ਲਈ, ਅਸੀਂ ਕਹਿੰਦਾ ਰੋਜ਼ ਆਉਣਾ ਵਾ। ਇਹ ਫੋਟੋ ਬਣੇਗੀ? ਹੈ ਮੈਨੂੰ ਵੀ ਵਿੱਚ ਲੈ ਨਾਲ ਆਪਣੇ, ਮੈਂ ਵੀ ਆਵਾਂਗਾ। ਤੈਨੂੰ ਲੈਣੇ ਆ, ਤੂੰ ਸਹਾਰੇ ਵਾਲੀ ਸਾਈਡ ਤੇ ਆ, ਤੈਨੂੰ ਫੇਰ ਲੈਣੇ ਆ। ਉਹ ਤੈਨੂੰ ਲਵੇ ਮੌਲਾ, ਕੀ ਕਰਨ ਡਿਆ ਤੂੰ? ਦੋਸਤੋ ਇਸ ਵਕਤ ਮੈਂ ਆਪਣੇ ਪਿੰਡ ਦੇ ਵਿੱਚ ਆ, ਪਿੰਡ 18 ਦੇ ਵਿੱਚ। ਹਾਂਜੀ। ਤੇ ਆ ਬੜੀ ਉੱਚੀ ਲੰਬੀ ਚੌੜੀ ਕਬਰ ਦੇ ਕੋਲ ਆ। ਤੇ ਸਾਰੇ ਇਹਨੂੰ ਨਾਲੇ ਗੌਰ ਨਾਲ ਵੇਖੋ, ਨਾਲੇ ਲਾਈਕ ਕਰੋ ਤੇ ਨਾਲੇ ਇਹਨੂੰ ਸ਼ੇਅਰ ਕਰੋ, ਕਿਉਂਕਿ ਇੰਜ ਦੀਆਂ ਕਬਰਾਂ ਨਸੀਬਾਂ ਨਾਲ ਹੀ ਮਿਲਦੀਆਂ ਵਾ। ਤੇ ਅੱਜ ਮੈਂ ਤੁਹਾਨੂੰ ਵਿਖਾ ਰਿਹਾ, ਇਹ ਤੁਸੀਂ ਗੌਰ ਨਾਲ ਵੇਖਣਾ। ਮੈਨੂੰ ਪਹੁੰਚਦੇ ਰੁਕ ਅੱਧਾ ਘੰਟਾ ਲੱਗ ਜਾਵੇ ਤੇ ਲੇਕਿਨ ਤੁਹਾਡੇ ਵਾਸਤੇ ਮੈਂ ਇੱਕ ਬੜਾ ਅੱਛੀ ਕਬਰ ਲੈ ਕੇ ਆ ਰਿਹਾ। ਤੇ ਉਹ ਬੜੀ ਉੱਚੀ ਤੇ ਲੰਬੀ ਤੇ ਚੌੜੀ ਕਬਰ ਲੈ ਗਿਆ। ਉਹ ਤੂੰ ਵੀ ਸਾਡੇ ਸਾਈਡ ਦੇ ਜਾ ਕਿਤੇ, ਉਹ ਤੋਂ ਸਾਈਡ ਤੇਰੀ ਵੀ ਤਸਵੀਰ ਲਵਾਂ ਵਿੱਚ। ਲੈ ਵਿੱਚ ਲਾ ਮੈਂ ਆਉਣਾ ਸੀ ਇੱਥੇ, ਇੱਥੇ ਲੈ ਫੋਟੋ ਲਾ ਮੇਰੀ ਦਾ। ਕਿਹਦਾ ਲੱਗ ਬੰਦਾ ਕਬਰ ਦੇ ਕੋਲ ਰੱਖਿਆ ਜੀ, ਜਿਹੜਾ ਕਬਰ ਦੀ ਦੇਖਭਾਲ ਕਰਦਾ ਵਾ। ਹਾਂਜੀ, ਇਹਦਾ ਨਾਮ ਮਨੀਰ ਆ। ਮਨੀਰ ਤੇ ਜਿਹੜਾ ਮਨੀਰ, ਹਾਂਜੀ ਜੀ, ਇਹ ਬੰਦਾ ਜੀ, ਮਨੀਰ ਰਖਵਾਲਾ ਵਾ। ਲੋ ਅੱਜ ਇਹ ਬਾਹੂ ਮੰਨ ਗਿਆ ਤੈਨੂੰ ਅੱਜ। ਹੁਣ ਇਹਨੂੰ ਮੈਂ ਨਾ ਸ਼ੇਅਰ ਕਰਾ ਦੇਣੀ ਆਪਣੇ। ਵੈਰੀ ਗੁੱਡ। ਓਏ ਮੇਰੇ ਦੋਸਤਾਂ ਨੇ ਜਦੋਂ ਇਹ ਕਬਰ ਵੇਖ ਰਹੀ ਨਾ, ਉਹ ਯਾਰ ਸ਼ਹਿਰ ਦੇ ਲੋਕਾਂ ਨੇ ਏਡੀਆਂ ਕਬਰਾਂ ਨਹੀਂ ਵੇਖੀਆਂ। ਹਾਂ ਇਹ ਤਾਂ ਗੱਲ ਹੈ, ਸ਼ਹਿਰ ਦੇ ਲੋਕ ਮਾਸੂਮ ਜਿਹੇ ਹੁੰਦੇ ਨੇ ਤੇ ਆਪਣੇ। ਜਦੋਂ ਤੂੰ ਮਰਨਾ ਨਾ, ਤੈਨੂੰ ਆਪਾਂ ਪਤਾ ਕਿੱਥੇ ਦਫਨਾਣਾ ਵਾ? ਤੈਨੂੰ ਆਪਾਂ ਰੋਡ ਤੇ ਦਫਨਾਣਾ ਵਾ। ਐਵੇਂ ਮੈਨਾਂ ਕਬਰ ਦੀ ਕਬਰ, ਜੰਪ ਦਾ ਜੰਪ। ਬਾਊ ਜੀ ਮੈਂ ਤੁਹਾਨੂੰ ਦੱਸਾਂ ਕੀ ਹੈ, ਮੈਂ ਤੁਹਾਡਾ ਲਿਹਾਜ਼ ਕਿਉਂ ਕਰਨਾ ਕਿ ਤੁਹਾਡੇ ਤੇਰੇ ਆਬਾ ਸ਼ੇਪ ਬਹੁਤ ਸੋਹਣੀ ਕਰਦਾ ਸਾਡੀ। ਜਦੋਂ ਅਸੀਂ ਜਾਈਦਾ ਨਾ ਮੇਰਾ, ਤੇ ਕਦੀ ਉਹ ਸਾਡੇ ਕੋਲ ਪੈਸੇ ਵੀ ਨਹੀਂ ਲੈਂਦਾ ਹੈਗਾ। ਤੇ ਯਾਰ ਦੱਸ ਇੱਕ ਗੱਲ ਆ ਕੀ ਬਾਬਾ ਜੀ ਮਾਫ ਕਰ ਦੇਣਾ। ਓਏ ਆ ਜਾ, ਨਹੀਂ ਦੁਆ ਖੈਰ ਕਰ ਲਈਏ ਕਿਤੇ। ਅਸੀਂ ਕਾ ਰੋਜ਼ ਇੱਥੇ ਆਉਣਾ ਹੁੰਦਾ। ਇੱਥੇ ਭਾਵੇਂ ਤੂੰ 1000 ਦੁਆ ਕਰ, ਤੇਰੀ ਕਬੂਲ ਹੀ ਨਹੀਂ ਹੋਣੀ। ਹੋ ਜਾਣੀ ਕਬੂਲ। ਲੈ ਕੇ ਮੇਰੀ ਗੱਲ ਸੁਣ ਲੈ, ਉਹ ਮੁੜਿਆ ਉਹ ਠਹਿਰ ਜਾ, ਮੈਨੂੰ ਕਬਰ ਦਾ ਜ਼ਿਆਦਾ ਲੈ ਲੈਂਦੇ। ਮੈਂ ਹੈਰਾਨ ਹੈ, ਲੱਗਦਾ 100 ਕੇ ਬੰਦੇ ਰਲ ਕੇ ਬਣਾਈ ਹੈ। ਇਹਨੂੰ ਕੱਢਣ ਲੱਗੇ ਲੱਗਦਾ ਮੇਰੇ ਗੱਲ ਜਦੋਂ ਬੰਦਾ ਮਰਿਆ ਹੋਣਾ। ਅੱਛਾ, ਕੱਢਣ ਲੱਗੇ ਮੈਨੂੰ ਲੱਗਦਾ ਕਿ 10 ਦਿਨ ਲੱਗੇ ਹੋਣੇ। ਇਹ ਬਸ ਤੁਸੀਂ ਹੁਣ ਇਹ ਕਬਰ ਤੋਂ ਇੱਥੋਂ ਹੋ ਕੇ ਵਾਪਸ ਚੱਲ ਜਾਣਾ। ਲੱਗਦਾ ਮੇਰੇ ਖਿਆਲ ਦੇ 15 ਦਿਨ ਤੋਂ ਤੁਸੀਂ ਰੱਖੀ ਹੋਣੀ ਹੈ। ਕੀ ਆ ਜਿਹੜੀ
ਉਹ ਮੈਂ ਤੈਨੂੰ ਸਮਝਣ ਨਹੀਂ ਲੱਗਣ ਡਈ ਬਾਊ। ਇੰਜ ਦਾ ਬੰਦਾ ਮਰ ਜੇ ਅੱਛਾ ਤੇ ਜਦੋਂ ਇੱਧਰ ਦੇ ਬੰਦੇ ਦੇ ਘਰ ਦੇ ਮਹਿਮਾਨ ਦੂਰ ਹੋਣ ਹੈ ਜਦੋਂ ਲਾਸ਼ ਰੱਖਣੀ ਹੋਵੇ ਗਰਮੀਆਂ ਦੇ ਵਿੱਚ ਤੇ ਫਿਰ ਲੱਗਦਾ ਕਿ ਚਿਲਰ ਲਾਣਾ ਪੈਣਾ। ਉਹ ਤੈਨੂੰ ਬਲਾਕ ਵੀ ਇਹਨੂੰ ਇੰਨੇ ਲੱਗ ਜਾਣਾ ਕੋਈ 200 ਬਲਾਕ ਲੱਗ ਜਾਵੇ 250 ਪੱਖਾ ਨਾਲ ਲੱਗ ਜਾਵੇ ਫੇਰ ਠੰਡੀ ਲਾਸ਼ ਰੜੀ ਹੈ ਤੇ ਇਹ ਸਮਝ ਦੇ ਵਿੱਚ ਨਹੀਂ ਹੁੰਦੀ। ਓ ਵੇਖਦਾ ਇਹ ਲਾਸ਼ ਤੁਸੀਂ ਪਤਾ ਨਹੀਂ ਮੰਜੀ ਦੇ ਉੱਤੇ ਲੈ ਕੇ ਕਿਹੜੀ ਮੰਜੀ ਏਡੀ ਹੋਣੀ ਜਿੱਤੇ ਇਹ ਲਾਸ਼ ਆਈ ਹੈ। ਓਏ ਲੱਗਦਾ ਮੰਜੀ ਤੇ ਲਾਸ਼ ਨਹੀਂ ਤੁਸੀਂ ਲੈ ਕੇ ਆਏ ਹੋਣੇ ਹੈਂ ਕੋਈ 250 ਬੰਦਿਆਂ ਨੇ ਫੜੇ ਹੋਣੇ ਤੇ ਚੁੱਕ ਕੇ ਲੈ ਕੇ ਆ ਰਹੇ ਹੋਣੇ। ਕੰਡੇ ਬੜੇ ਰੱਖੇ ਆ ਸਹੀ ਜੈਸ ਕੋਲ ਤੁਸੀਂ ਕੰਡੇ ਰੱਖੇ ਆ ਕਿ ਬੰਦੇ ਨੇ ਕਬਰ ਉੱਤੇ ਨਾ ਚੜੇ। ਉਹ ਤੈਨੂੰ ਕਿਉਂ ਨਹੀਂ ਸਮਝ ਲੱਗਣ ਡਈ ਤੈਨੂੰ ਹੈ ਓਏ ਯਾਰ ਤੁਹਾਨੂੰ ਨਹੀਂ ਸਮਝ ਲੱਗਦੀ। ਇੱਕ ਤਾਂ ਇਹੀ ਲੋਕ ਆ ਕਿ ਜਿਹੜੇ ਪੜ੍ਹੇ ਲਿਖੇ ਲੋਕ ਇੱਥੇ ਪਿੰਡਾਂ 'ਚ ਆ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਿੰਡ ਦਾ ਮਾਹੌਲ ਕੀ ਆ ਪਿੰਡ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਉਹ ਤੁਸੀਂ ਸ਼ਹਿਰੀ ਲੋਕ ਪੜ੍ਹੇ ਲਿਖੇ ਲੋਕ ਜਦੋਂ ਪਿੰਡਾਂ 'ਚ ਆਉਂਦੇ ਹੋ ਤਾਂ ਤੁਹਾਨੂੰ ਪਿੰਡ ਦੇ ਮਾਹੌਲ ਦਾ ਨਹੀਂ ਪਤਾ ਲੱਗਦਾ ਤੇ ਕਿਉਂ ਗਲਤ ਗੱਲਾਂ ਕਰਦੇ ਹੋ ਕਿਹੜੀ ਗਲਤ ਗੱਲ ਕੀਤੀ ਆ ਗਲਤ ਗੱਲ ਕਰਦੇ ਆ ਉਹ ਪਿੰਡ ਦੇ ਮਾਹੌਲ ਦਾ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਮੈਨੂੰ ਦੱਸ ਪਹਿਲਾਂ ਆ ਕੀ ਹੈ ਕਿ ਕਬਰ ਨਹੀਂ ਹੈਗੀ ਕਿਹੜੀ ਕਬਰ ਓਏ ਉਹ ਕਣਕ ਵੇਖੀ ਉਹ ਕਣਕ ਉਹ ਜਿਹਦਾ ਆਟਾ ਬਣਦਾ ਵਾ ਆਹੋ ਹੈ ਉਹ ਚ ਤੂੜੀ ਨਿਕਲਦੀ ਤੂੜੀ ਨਹੀਂ ਪਤਾ ਲੱਗਣਾ ਤੈਨੂੰ ਇਦਾਂ ਨਹੀਂ ਪਤਾ ਲੱਗਣਾ ਤੈਨੂੰ ਮੈਂ ਫੜ ਕੇ ਜਾਣਾ ਉੱਥੇ ਚਲਾ ਕੀ ਹੁੰਦੀ ਚਲਾ ਤੈਨੂੰ ਮੈਂ ਦੱਸਦਾ ਇੱਧਰ ਆ ਜਾ ਇੱਧਰ ਇਹ ਤੂੜੀ ਆ ਵੇਖ ਕਿਹੜੀ ਇਹ ਤੂੜੀ ਮੱਝਾਂ ਨੂੰ ਪਾਈ ਦੀ ਆ ਮੱਝਾਂ ਦਾ ਗਤਾਵਾ ਨਹੀਂ ਕਰੀਦਾ ਉਹਦੇ ਵਿੱਚ ਪਾ ਕੇ ਤੇ ਪੱਠਿਆਂ ਦੇ ਤੈਂਜ ਕਰੀਦਾ ਅੱਛਾ ਜੀ ਤੈਨੂੰ ਕਿਉਂ ਨਹੀਂ ਪਤਾ ਲੱਗਣ ਡਿਆ ਮੱਝਾਂ ਖਾਂਦੀਆਂ ਮੱਝਾਂ ਖਾਂਦੀਆਂ ਇਹ ਕਵਰ ਨਹੀਂ ਹੈਗੀ ਇਹ ਤੂੜੀ ਇਹਦੇ ਵਿੱਚ ਤੂੜੀ ਬਾਬਾ ਤੂੜੀ ਸਹੀ ਮੈਨੂੰ ਮਾਫ ਕਰ ਦੇ। ਉਹ ਤੈਨੂੰ ਕਿਉਂ ਨਹੀਂ ਪਤਾ ਲੱਗਣ ਡਿਆ ਤੈਨੂੰ